ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਟਰੱਕਿੰਗ ਦੇ ਬਾਰੇ ਆਪਾਂ ਕੱਲ ਵੀ ਸ਼ਾਮ ਦੇ ਪ੍ਰੋਗਰਾਮ 'ਚ ਥੋੜ੍ਹੀ ਜਿਹੀ ਗੱਲ ਕੀਤੀ ਸੀਗੀ, ਤੇ ਅੱਜ ਬੈਂਕ ਆਫ ਅਮਰੀਕਾ ਨੇ ਵੀ ਖਤਰੇ ਦਾ ਘੁੱਗੂ ਬੁਝਾ ਦਿੱਤਾ। ਉਹਨਾਂ ਨੇ ਕਿਹਾ ਵੀ ਜਿਹੜੇ ਫਰੇਟ ਦਾ ਜਿਹੜਾ ਡਿਮਾਂਡ ਆ ਉਹ ਕਾਫੀ ਜ਼ਿਆਦਾ ਇਸ ਟਾਈਮ ਘਟ ਚੁੱਕਾ ਹੈਗਾ ਆ। ਕਹਿੰਦੇ ਵੀ ਟਰੱਕਰਸ ਦੀ ਡਿਮਾਂਡ ਪਿਛਲੇ 22 ਮਹੀਨਿਆਂ 'ਚ ਸਭ ਤੋਂ ਘੱਟ ਇਸ ਟਾਈਮ ਹੈਗੀ ਆ। ਜਿਹੜਾ ਆਪਾਂ 2-4 ਮਹੀਨੇ ਪਹਿਲਾਂ ਰੌਲਾ ਸੁਣਦੇ ਸੀ ਜੀ, ਉਹ ਟਰੱਕਰ ਦੀ ਸ਼ਾਰਟੇਜ ਆ, ਡਰਾਈਵਰ ਦੀ ਸ਼ਾਰਟੇਜ ਆ, ਇਹ ਆ ਉਹ ਆ, ਕਹਿੰਦੇ ਵੀ ਉਹ ਸਾਰੀਆਂ ਗੱਲਾਂ ਧਰੀਆਂ ਧਰਾਈਆਂ ਜਿਹੜੀਆਂ ਆ ਵਿੱਚ ਵਿਚਾਲੇ ਹੀ ਜਿਹੜੀਆਂ ਉੱਧਰ ਰਹਿ ਗਈਆਂ ਹੈਗੀਆਂ। ਹੁਣ ਉਹਨਾਂ ਲੋਕਾਂ ਦੇ ਲਈ ਹਰਜੋਤ ਸਿੰਘ ਜੀ ਬਹੁਤ ਵੱਡੀ ਮੁਸ਼ਕਲ ਸਾਹਮਣਾ ਆਊਗਾ ਜਿਨ੍ਹਾਂ ਨੇ ਬਹੁਤ ਮਹਿੰਗੇ ਭਾਅ ਦੇ ਉੱਤੇ ਇਕਵਿਪਮੈਂਟ ਬਹੁਤ ਵੱਡੇ ਇੰਟਰਸਟ ਰੇਟ ਦੇ ਉੱਤੇ ਜਿਹੜਾ ਉਹ ਖਰੀਦਿਆ ਆ, ਵੀ ਉਹ ਵਿਚਾਰੇ ਜਿਹੜੇ ਹੁਣ ਉੱਧਰ ਕੀ ਕਰਨ ਜਾ ਰਹੇ ਆ। ਸੋ ਫਰੇਟ ਵੇਵਸ ਨੇ, ਜਿੱਦਾਂ ਕੱਲ ਵੀ ਇਸੇ ਹੀ ਆਪਾਂ ਆਰਟੀਕਲ ਦਾ ਜਿਹੜਾ ਉਹ ਜ਼ਿਕਰ ਕੀਤਾ ਸੀ, ਉਹਨਾਂ ਨੇ ਕਿਹਾ ਵੀ ਇਤਿਹਾਸਿਕ ਪੱਧਰ ਦੇ ਉੱਤੇ ਜਿਹੜਾ ਫਰੇਟ ਵੋਲੀਅਮ ਆ ਉਹ ਇਸ ਟਾਈਮ ਘਟ ਰਿਹਾ ਹੈਗਾ ਆ। ਸ਼ੰਘਾਈ ਦਾ ਵੀ ਆਪਾਂ ਜ਼ਿਕਰ ਕੀਤਾ ਸੀਗਾ ਵੀ ਉਧਰ ਦਾ ਜਿਹੜਾ ਪੋਰਟ ਆ ਉੱਥੇ ਬੰਦ ਹੋਣ ਕਰਕੇ ਅੱਜ ਬੀਜਿੰਗ 'ਚ ਦੇਖੋ ਕਿੰਨੇ ਮਿਲੀਅਨ ਲੋਕਾਂ ਦੀ ਟੈਸਟਿੰਗ ਆ, ਉਧਰ ਲੋਕਡਾਊਨ ਚੱਲ ਰਿਹਾ। ਸੋ ਉਹ ਸਥਿਤੀ ਜਿਹੜੀ ਆ ਇਦਾਂ ਦੀ ਬਣਦੀ ਜਾ ਰਹੀ ਆ, ਜੋ ਕਿ ਕਾਫੀ ਖਤਰੇ ਦਾ ਘੁੱਗੂ ਜਿਹੜਾ ਉਹ ਵਜਾ ਰਹੀ ਆ। ਬੈਂਕ ਆਫ ਅਮਰੀਕਾ ਨੇ ਪਹਿਲੋਂ ਜਿਹੜੇ ਰਿਸੈਸ਼ਨ ਦੇ ਬਾਰੇ, ਸਟਾਕ ਬਾਰੇ ਵੀ ਇਦਾਂ ਦੀ ਚੇਤਾਵਨੀ ਦਿੱਤੀ ਸੀ, ਤੇ ਆਪਾਂ ਦੇਖਿਆ ਸੀ ਵੀ ਪਿਛਲੇ ਵੀਕ ਸਟਾਕਸ ਜਿਹੜੇ ਆ ਬੁਰੀ ਤਰ੍ਹਾਂ ਜਿਹੜੇ ਉਹ ਲੁੜਕ ਗਏ ਸੀਗੇ। ਸੋ ਹੁਣ ਟਰੱਕਿੰਗ ਦਾ ਕੀ ਬਣਨ ਜਾ ਰਿਹਾ ਆ, ਪਰ ਇਹ ਆ ਵੀ ਜਿਹੜਾ ਢਕਿਆ ਹੈ ਇਸ ਟਾਈਮ ਇੱਕ ਹਿਸਾਬ ਦੇ ਨਾਲ ਢਕਿਆ ਰਵੇ। ਬਹੁਤ ਹੀ ਸਬਰ ਸੰਤੋਖ ਦੇ ਨਾਲ ਕੰਮ ਕਰਨ ਦਾ ਵੇਲਾ ਜਿਹੜਾ ਉਹ ਇਸ ਟਾਈਮ ਆ ਰਿਹਾ ਹੈਗਾ ਜੀ। ਟਰੱਕਿੰਗ ਤੇ ਰੀਅਲ ਸਟੇਟ ਦੋਨੇ ਬਹੁਤ ਸ਼ੇਕੀ ਹੈਗੇ ਆ। ਡਾਓ ਜੋਨ ਦੀ ਤੁਸੀਂ ਗੱਲ ਕਰ ਰਹੇ ਸੀ, ਕੱਲ 200 ਕੁਝ ਪੁਆਇੰਟ ਅਪ ਗਿਆ ਸੀ, ਹੁਣ ਤੱਕ ਜਿਹੜਾ ਡਾਓ ਜੋਨ ਆ 500 ਪੁਆਇੰਟ ਡਾਊਨ ਹੈਗਾ ਆ। ਨੈਸਡੈਕ 3% ਡਾਊਨ ਹੈਗਾ। ਸੈਲ ਆਫ ਬਿਲਕੁਲ ਕਹਿੰਦੇ ਟੈਕ ਸਟਾਕਸ ਦਾ। ਸੋ ਇਸੇ ਤਰ੍ਹਾਂ ਅੱਜ ਇੱਕ ਹੋਰ ਐਕਸਪਰਟ ਹੈਗੇ ਆ ਇਕਨੋਮੀ ਦੇ ਉੱਤੇ, ਉਹਨਾਂ ਨੇ ਕਿਹਾ ਵੀ 50% ਚਾਂਸ ਆ ਕਿ ਰਿਸੈਸ਼ਨ ਆਉਣ ਵਾਲੇ 12 ਮਹੀਨਿਆਂ ਦੇ ਵਿੱਚ ਆ ਰਿਹਾ ਹੈਗਾ ਆ। ਇਨਫਲੇਸ਼ਨ ਬਹੁਤ ਜ਼ਿਆਦਾ ਆ, ਕੰਜ਼ਿਊਮਰ ਦੀ ਸਪੈਂਡਿੰਗ ਜਿਹੜੀ ਆ ਉਹ ਬਹੁਤ ਵੀਕ ਹੋ ਗਈ ਹੈਗੀ ਆ। ਪਟਨਮ ਇਨਵੈਸਟਮੈਂਟ ਦੇ ਜਿਹੜੇ ਇੱਕ ਸਟ੍ਰੈਟਜਿਸਟ ਹੈਗੇ ਆ, ਜੌਨ ਵਿਲਨਰਕੋਟ, ਉਹਨਾਂ ਨੇ ਦੱਸਿਆ ਕਿ ਸਟਾਕ ਮਾਰਕੀਟ ਵੀ ਬੁਲਿਸ਼ ਰਹੂਗੀ ਤੇ ਰਿਸੈਸ਼ਨ 12 ਮਹੀਨਿਆਂ 'ਚ ਪੱਕਾ ਆਣਾ ਹੀ ਆ। ਕਾਰਨ ਕੀ ਆ, ਕਹਿੰਦੇ ਵੀ ਜਿਹੜੇ ਕੰਜ਼ਿਊਮਰਸ ਆ, ਜਿਹੜੇ ਆਪਾਂ ਲੋਕ ਆ ਹਨਾ, ਦੇਖਣ ਨੂੰ ਤਾਂ ਕਹਿੰਦੇ ਬੜੇ ਹੱਟੇ ਕੱਟੇ ਹੈਲਥੀ ਲੱਗਦੇ ਆ, ਪਰ ਇਹ ਲੋਕ ਡਿਸੀਵਿੰਗ ਆ, ਦੇਖਣ ਨੂੰ ਹੀ ਲੱਗਦੇ ਆ, ਪਰ ਪਿੱਛੇ ਉਹਨਾਂ ਦੇ ਬਹੁਤ ਜ਼ਿਆਦਾ ਜਿਹੜਾ ਡਰ ਹੈਗਾ ਜੀ। ਸੋ ਹਰਜੋਤ ਸਿੰਘ ਜੀ, ਅੱਗੇ ਬੰਦਾ ਕਹਿੰਦਾ ਸੀ ਯਾਰ ਰਿਸੈਸ਼ਨ ਆ ਗਿਆ, ਪਤਾ ਨਹੀਂ ਲੱਗਾ, ਹੁਣ ਨਾ ਕਿੰਨੇ ਮਹੀਨਿਆਂ ਤੋਂ ਬਿਗਲ ਵੱਜ ਰਿਹਾ ਆ, ਉਹ ਰਿਸੈਸ਼ਨ ਆ ਰਿਹਾ, ਪਟਾਕਾ ਪੈ ਜਾਣਾ, ਪਟਾਕਾ ਪੈ ਜਾਣਾ। ਹੁਣ ਕੋਈ ਬੰਦਾ ਬਾਅਦ 'ਚ ਇਹ ਨਾ ਕਵੇ ਵੀ ਸਾਨੂੰ ਪਤਾ ਨਹੀਂ ਲੱਗਾ, ਸਾਡੇ ਕੋਲ ਤਿਆਰੀ ਨਹੀਂ ਹੋ ਸਕੀ। ਸੋ ਇਹ ਪਤਾ ਨਹੀਂ ਕਿਹੜੇ ਵੇਲੇ ਮਾਰਕੀਟ ਕਿਹੜੇ ਪਾਸੇ ਦੀ ਜਿਹੜੀ ਉਹ ਡਿੱਗ ਸਕਦੀ ਆ। ਸੋ ਇਸ ਟਾਈਮ ਜਿਹੜੀ ਮਨੀ ਆ ਉਸ ਨੂੰ ਕੰਜ਼ਰਵ ਕਰਨ ਵਾਲੇ ਪਾਸੇ, ਬਚਾ ਕੇ ਰੱਖਣ ਵਾਲੇ ਪਾਸੇ ਨੂੰ ਜਿਹੜਾ ਉਹ ਤੁਸੀਂ ਕਰੋ। ਨੋ ਡਾਊਟ ਇਸ ਦੇ ਵਿੱਚ ਓਪਰਚੁਨਿਟੀਜ਼ ਵੀ ਜਿਹੜੀਆਂ ਉਹ ਮਿਲਦੀਆਂ, ਜਿਹੜੀਆਂ ਲੈ ਸਕਦਾ ਹੈ ਉਹ ਰਿਸਕ, ਉਹ ਓਪਰਚੁਨਿਟੀਜ਼ ਨੂੰ ਜਿਹੜਾ ਆਪਣੇ ਵੱਲ ਨੂੰ ਧੱਕ ਸਕਦਾ ਆ, ਤੇ ਉਹ ਵੈਲਕਮ ਆ, ਉਹ ਕਰੇ। ਪਰ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਵੀ ਤੁਸੀਂ ਕੀ ਕਰ ਰਹੇ ਆ। ਦੇਖੋ ਦੇਖੀ ਜਿਹੜਾ ਆ ਉਹ ਚੀਜ਼ ਕਿਸੇ ਦੇ ਵੱਲ ਦੇਖ ਕੇ ਨਾ ਕਰਿਓ, ਤੁਹਾਨੂੰ ਦੇਖਣਾ ਪੈਣਾ ਵੀ ਤੁਹਾਡੇ ਲਈ ਉਹ ਚੀਜ਼ ਵਰਕ ਕਰ ਸਕਦੀ ਆ ਜਾਂ ਨਹੀਂ। ਜੇ ਰਿਸਕ ਲੈਣਾ ਆ ਦੈਨ ਯੂ ਆਰ ਵੈਲਕਮ ਟੂ ਟੇਕ ਰਿਸਕ, ਉਹ ਤੁਹਾਡੀ ਜਿਹੜੀ ਉਹ ਆਪਣੀ ਮਰਜ਼ੀ ਆ, ਉਹ ਨਿੱਜੀ ਜਿਹੜੀ ਉਹ ਰਾਏ ਹੈਗੀ ਆ। ਕੱਲ ਜਿੱਦਾਂ ਆਪਾਂ ਦੇਖ ਰਹੇ ਸੀਗੇ ਹਰਜੋਤ ਸਿੰਘ ਜੀ, ਵੀ ਟਵਿੱਟਰ ਦਾ ਸਟਾਕ ਵੱਧ ਗਿਆ ਸੀ, ਅੱਜ ਟੈਸਲਾ ਦਾ ਸਟਾਕ 10% ਜਿਹੜਾ 9% ਆ ਉਹ ਡਿੱਗ ਗਿਆ। ਸੋ ਪਤਾ ਨਹੀਂ ਲੱਗ ਰਿਹਾ ਕੀ ਜਿਹੜਾ ਹੈਗਾ। ਫਰਵਰੀ ਦੇ ਵਿੱਚ ਹੋਮ ਪ੍ਰਾਈਸਿਸ ਕਹਿੰਦੇ ਕਈ ਥਾਵਾਂ ਦੇ ਉੱਤੇ 20% ਵੱਧ ਗਈਆਂ। ਜਸਟ ਇਮੈਜਿਨ 20% ਜਿਹੜੇ ਹੋਮ ਪ੍ਰਾਈਸਿਸ ਆ ਉਸ ਦੇ ਵਿੱਚ ਵਧਿਆ। S&P ਦੇ ਜਿਹੜੇ ਕੋਰਲੋਜਿਕ, ਕੇਸ ਸ਼ਿਲਰ, ਨੈਸ਼ਨਲ ਹੋਮ ਪ੍ਰਾਈਸ ਇੰਡੈਕਸ ਆ, ਉਹਨਾਂ ਨੇ ਇਹ ਦੱਸਿਆ ਆ, ਪਰ ਕਹਿੰਦੇ ਆ ਕਿ ਸਲੋ ਡਾਊਨ ਇਜ਼ ਕਮਿੰਗ, ਇਹ ਇਮੀਨੈਂਟ ਆ, ਇਹ ਆਉਣਾ ਹੀ ਆ। ਫੀਨਿਕਸ, ਟੈਂਪਾ, ਫਲੋਰੀਡਾ, ਮਿਆਮੀ, ਇਹਨਾਂ ਦੇ ਵਿੱਚ ਐਨੂਅਲ ਹੋਮ ਗੇਨਸ ਹਰਜੋਤ ਸਿੰਘ ਜੀ ਘਰਾਂ ਦੇ ਪ੍ਰਾਈਸ 33%, 30% ਤੱਕ ਜਿਹੜੇ ਆ ਉਹ ਉੱਥੇ ਵਧੇ ਹੈਗੇ ਆ। 10 ਜਿਹੜੀਆਂ ਸਿਟੀਜ਼ ਦਾ ਕੰਪੋਜ਼ਿਟ ਓਵਰਆਲ 19% ਜਿਹੜਾ ਆ ਉਹ ਵਧਿਆ 1 ਮਹੀਨੇ ਦੇ ਵਿੱਚ। ਸੋ ਹਰ ਇੱਕ ਪਾਸੇ ਪ੍ਰਾਈਸਿਸ ਜਿਹੜੀਆਂ ਅਜੇ ਵੀ ਜਿਹੜੀਆਂ ਉਹ ਵੱਧ ਰਹੀਆਂ, ਈਵਨ ਦੋ ਮੌਰਗੇਜ ਰੇਟਸ ਜਿਹੜੇ ਆ ਉਹ ਹਿਸਟੋਰੀਕਲੀ ਹਾਈ ਜਿਹੜੇ ਉਹ ਹੋਣੇ ਸ਼ੁਰੂ
ਹੋ ਰਹੇ ਹੈਗੇ ਆ। ਸੋ ਸਨ ਬੈਲਟ ਦੇ ਵਿੱਚ ਸਭ ਤੋਂ ਵੱਧ ਘਰਾਂ ਦੇ ਪ੍ਰਾਈਸਿਸ ਦੇ ਵਿੱਚ ਜੰਪ ਜਿਹੜੇ ਉਹ ਦੇਖੇ ਜਾ ਰਹੇ ਆ, ਪਰ ਜਿਨ੍ਹਾਂ ਨੇ ਇਹ ਆંકੜੇ ਦੱਸੇ ਆ ਜੰਪ ਦੇ, ਉਹੀ ਇਹ ਹੁਣ ਕਹਿ ਰਹੇ ਆ ਵੀ ਸਲੋ ਡਾਊਨ ਜਿਹੜਾ ਉਹ ਆ ਰਿਹਾ ਆ। ਸੋ ਹੁਣ ਕੋਈ ਵੀ ਕਿਸੇ ਨੇ ਵੀ ਕਿੱਦਾਂ ਦੀ ਵੀ ਇਨਵੈਸਟਮੈਂਟ ਵੱਡੀ ਛੋਟੀ ਕਿੱਦਾਂ ਦੀ ਵੀ ਕਰਨੀ ਆ, ਉਹ ਭਾਈ ਧਿਆਨ ਦੇ ਨਾਲ ਠੰਡੇ ਦਿਮਾਗ ਦੇ ਨਾਲ ਸੋਚ ਕੇ ਜਿਹੜੇ ਸਾਰੇ ਜਾਣੇ ਉਹ ਫੈਸਲਾ ਲਿਓ ਜੀ। realtor.com ਦੇ ਜਾਰਜ ਰੇਟੂ ਜਿਹੜੇ ਉਹਨਾਂ ਦੇ ਇਕਨੋਮਿਕ ਰਿਸਰਚ ਦੇ ਮੈਨੇਜਰ ਆ, ਉਹਨਾਂ ਨੇ ਇਹ ਕਿਹਾ ਵੀ ਹੁਣ ਸਪਰਿੰਗ ਹਾਊਸਿੰਗ ਮਾਰਕੀਟ ਆਪਾਂ ਦੇਖ ਸਕਦੇ ਹਾਂ ਵੀ ਉਹ ਥੋੜੀ ਕੂਲ ਡਾਊਨ ਹੋ ਰਹੀ ਹੈਗੀ ਆ, ਥੋੜੀ ਠੰਡੀ ਹੋ ਰਹੀ ਆ। ਇੱਕ ਬਿਲਕੁਲ ਕਲੀਅਰ ਸਾਈਨ ਹੈਗੇ ਆ। ਬਹੁਤ ਸਾਰੇ ਜਿਹੜੇ ਬਾਇਰਸ ਆ ਉਹ ਡਿਸਾਈਡ ਕਰ ਰਹੇ ਆ ਵੀ ਆਪਾਂ ਇੱਕ ਸਟੈਪ ਥੋੜਾ ਬੈਕ ਲੈ ਰਹੀਏ, ਤਾਂ ਫਿਰ ਰੀਐਵੈਲੂਏਟ ਕਰੀਏ ਆਪਣਾ ਬਜਟ ਨੂੰ ਤੇ ਟਾਈਮ ਲਾਈਨਸ ਨੂੰ ਘਰ ਖਰੀਦਣ ਦੇ ਲਈ। ਸੋ ਸਰੋਤਿਓ, ਆਪਾਂ ਜਿਹੜੇ ਵੀ ਐਕਸਪਰਟ ਦੀ ਜਿੱਦਾਂ ਦੀ ਜਿਹੜੀ ਖਬਰ ਹੁੰਦੀ ਆ, ਜਿੱਦਾਂ ਦੀ ਉਹਨਾਂ ਦੀ ਜੋ ਸੋਚ ਰਹੇ ਆ ਵੱਖ-ਵੱਖ ਕੰਪਨੀਆਂ ਵਾਲੇ, ਉਹ ਆਪਾਂ ਤੁਹਾਡੇ ਨਾਲ ਸਾਂਝੇ ਕਰਦੇ ਰਹਿੰਦੇ ਆ। ਫਿਰ ਸਾਨੂੰ ਕਈ ਵਾਰੀ ਪੁੱਛਦੇ ਰਹਿੰਦੇ ਘਰ ਲੈ ਲਈਏ ਜਾਂ ਨਹੀਂ। ਸੋ ਉਹ ਤੁਹਾਡੀ ਮਰਜ਼ੀ ਆ, ਪਰ ਆਪਾਂ ਜਿਹੜੇ ਵੱਖ-ਵੱਖ ਐਕਸਪਰਟਸ ਆਉਂਦੇ ਆ, ਉਹਨਾਂ ਦੀ ਹਰ ਰੋਜ਼ ਤੁਹਾਡੇ ਨਾਲ ਇਸੇ ਕਰਕੇ ਇਸ ਫੀਲਡ ਦੇ ਉੱਤੇ ਜ਼ਿਆਦਾ ਸਾਂਝੀ ਕਰਦੇ ਆ ਵੀ ਸਾਰੇ ਜਣੇ ਸੋਚ ਕੇ ਆਪਣਾ ਜਿਹੜਾ ਵਧੀਆ ਡਿਸੀਜਨ ਲਓ। ਜੀ ਬਿਲਕੁਲ। ਸੋ ਦੇਖੋ, ਇਹ ਹੁਣ ਫੈਸਲਾ ਲੈਣਾ $3.5 ਲੱਖ ਦਾ ਘਰ ਤੁਸੀਂ 2.5% ਤੇ ਲਓਗੇ, ਉਹਦੀ ਇੰਟਰਸਟ ਰੇਟ ਤੇ ਉਹ ਸਾਰਾ ਕੁਝ ਮਿਲਾ ਕੇ ਤੁਹਾਡੀ ਮੰਥਲੀ ਮੌਰਗੇਜ ਕਈ ਵਾਰੀ ਘੱਟ ਹੁੰਦੀ ਆ। ਉਹੀ ਘਰ ਦੀ ਪ੍ਰਾਈਸ ਘਟੀ ਹੋਵੇ 3 ਲੱਖ ਤੇ ਇੰਟਰਸਟ ਰੇਟ ਹੋਵੇ 5%, ਤਾਂ ਫਿਰ ਉਹ ਵੱਧ ਜਾਂਦੀ। ਸੋ ਇਹ ਤੁਹਾਨੂੰ ਦੇਖਣਾ ਪੈਣਾ ਵੀ ਨੰਬਰਸ ਕਿੱਥੇ ਤੁਹਾਡੇ ਮੈਟਰ ਕਰ ਰਹੇ ਆ, ਕਿੱਥੇ ਨੰਬਰ ਜਿਹੜੇ ਉਹ ਤੁਹਾਡੇ ਮੈਚ ਕਰ ਰਹੇ ਆ। ਵੀ ਤੁਸੀਂ ਅਫੋਰਡੇਬਿਲਟੀ ਦੇ ਹਿਸਾਬ ਦੇ ਨਾਲ ਹੀ ਜਿਹੜਾ ਵੀ ਫੈਸਲਾ ਲੈਣਾ ਆ ਉਸ ਹਿਸਾਬ ਦੇ ਨਾਲ ਕਰਿਓ। ਬਾਕੀ ਟਰੱਕਿੰਗ ਵਾਲੇ ਵੀ ਭਾਈ ਜਿਹੜਾ ਉਹ ਧਿਆਨ ਦੇਣ, ਜਿਹੜੇ ਨਵੇਂ ਹੁਣ ਟਰੱਕ ਖਰੀਦਣ ਵੱਲ ਦੇ ਬਾਰੇ ਸੋਚ ਰਹੇ ਆ, ਉਹ ਜ਼ਰੂਰ ਇੱਕ ਵਾਰੀ ਨਹੀਂ 2-3 ਵਾਰੀ ਜਿਹੜਾ ਉਹ ਸੋਚ ਕੇ ਨੰਬਰਸ ਮੈਚ ਕਰਕੇ ਫਿਰ ਉਸ ਪਾਸੇ ਵੱਲ ਨੂੰ ਵਧਿਓ। ਬਾਅਦ 'ਚ ਫਿਰ ਇਹ ਨਾ ਕਿਉਂ ਵੀ ਯਾਰ ਲੋਡਾਂ ਦੇ ਰੇਟ ਜੀ ਡਿੱਗ ਗਏ, ਆ ਕੀ ਹੋ ਗਿਆ, ਆਪਾਂ ਨੂੰ ਫਰੇਟ ਨਹੀਂ ਜਿਹੜਾ ਉਹ ਮਿਲ ਰਿਹਾ। ਹੁਣ ਬਾਰ-ਬਾਰ ਜਿਹੜਾ ਉਹ ਦੱਸੀ ਜਾ ਰਹੇ ਹੈਗੇ ਆ, ਪਰ ਜੇ ਤੁਹਾਨੂੰ ਲੱਗਦਾ ਵੀ ਤੁਸੀਂ ਸਰਵਾਈਵ ਕਰ ਸਕਦੇ ਆ, ਯੂ ਆਰ ਮੋਸਟ ਵੈਲਕਮ ਟੂ ਡੂ ਇਟ। ਪਰ ਮੇਕ ਸ਼ੋਰ ਕਰੋ ਕਿਸੇ ਚੰਗੇ ਇੰਡਸਟਰੀ ਦੇ ਕਹਿ ਸਕਦੇ ਹਾਂ ਵੀ ਐਕਸਪੀਰੀਅੰਸਡ ਬੰਦੇ ਦੇ ਨਾਲ ਗੱਲਬਾਤ ਕਰਕੇ ਫਿਰ ਇਦਾਂ ਦਾ ਫੈਸਲਾ ਜਿਹੜਾ ਉਹ ਲਿਓ। ਸੋ ਇਹ ਚਾਹੇ ਤੁਸੀਂ ਰੀਅਲ estate 'ਚ ਕਰਨ ਜਾ ਰਹੇ ਹੋ, ਕਿਸੇ ਵੀ ਤਰੀਕੇ ਦੀ ਇਨਵੈਸਟਮੈਂਟ ਕਰਨ ਜਾ ਰਹੇ ਹੋ, ਰੀਅਲ estate ਦੇ ਵਿੱਚ, ਸਟਾਕ ਦੇ ਵਿੱਚ, ਜਾਂ ਜਿਹੜੇ ਟਰੱਕਿੰਗ ਦੇ ਵਿੱਚ ਆ ਰਹੇ ਆ, ਤੁਸੀਂ ਬਹੁਤ ਧਿਆਨ ਦੇ ਨਾਲ ਸੋਚ ਸਮਝ ਕੇ ਮਾਰਕੀਟ ਨੂੰ ਸਮਝ ਕੇ ਫਿਰ ਫੈਸਲਾ